ਮੈਂ ਦਿਲ ਦੀ ਗੱਲ ਦੱਸਾਂ ਤੇ ਇਹ ਮਾਂ ਬੋਲੀ ਬਚੀ ਬਚਾਈ ਹੈ। ਇਹਨੂੰ ਰੱਬ ਦੀ ਖੈਰ ਆ, ਇਹਨੂੰ ਕੋਈ ਦੁਆ ਐਸੀ ਆ ਪੰਜਾਬੀ ਨੂੰ ਵੀ ਇਹ ਜਾਂਦੀ ਕਿਤੇ ਨਹੀਂ, ਜਾਂਦੀ ਇਹ ਕਿਤੇ ਮੁੱਕਦੀ ਨਹੀਂ। ਮੈਂ ਹੁਣ ਚਲੋ ਅੱਗੇ ਤਾਂ ਮੈਂ ਕੈਮਰੇ ਅੱਗੇ ਨਹੀਂ ਸੀ ਆਂਦਾ, ਅੱਗੇ ਤਾਂ ਤੈਨੂੰ ਨਹੀਂ ਸੀ ਪਤਾ। ਕੈਮਰੇ ਅੱਗੇ ਆ ਕੇ ਪਤਾ ਲੱਗਿਆ ਵੀ ਮਾਂ ਬੋਲੀ ਪੰਜਾਬੀ ਦੇ ਜਿਹੜੇ ਪੁੱਤਰ ਆ, ਇਹਨੂੰ ਪਿਆਰ ਕਰਨ ਵਾਲੇ ਤੇ ਹਰ ਪਾਸੋਂ, ਜਿਵੇਂ ਨਹੀਂ ਕਿਸੇ ਹਵੇਲੀ ਦੇ ਪਹਿਰੇਦਾਰ ਨਹੀਂ ਖਲੋਤੇ ਹੁੰਦੇ, ਹਾਂਜੀ ਤੇ ਉਹ ਅਰਬਾਂ ਦੇ ਕਰੋੜਾਂ ਦੇ ਵਿੱਚ ਜਿਹੜੇ ਆ ਇਹਦੇ ਪਹਿਰੇਦਾਰ, ਇਹ ਇਹ ਤਾਂ ਕਿਤੇ ਵੀ ਨਹੀਂ ਜਾਂਦੀ। ਇਹ ਸਿਆਣਿਆਂ ਤੋਂ ਨਾ ਇੱਕ ਗੱਲ ਸੁਣੀ ਸੀ ਬਈ ਕੋਈ ਸ਼ੇਰ ਦਾ ਬੱਚਾ ਸੀ ਤੇ ਉਹ ਬੱਕਰੀਆਂ 'ਚ ਰਲ ਗਿਆ ਨਿੱਕਾ ਹੁੰਦਾ, ਹਾਂਜੀ ਤੇ ਉਹ ਬੱਕਰੀਆਂ ਦੇ ਵਿੱਚ ਰਲਦਾ ਫਿਰਦਾ ਰਿਹਾ, ਬੱਕਰੀਆਂ ਤਰ੍ਹਾਂ ਹੀ ਉਹ ਘਾਹ ਖਾਣ ਲੱਗ ਗਿਆ, ਬੱਕਰੀਆਂ ਤਰ੍ਹਾਂ ਤੁਰਿਆ ਕਰੇ, ਇੱਦਾਂ ਹੀ ਆਪਣੇ ਆਪ ਨੂੰ ਸਮਝਦਾ ਹੀ ਬੱਕਰੀ ਸੀ। ਅੱਛਾ ਜਦੋਂ ਵੱਡਾ ਹੋ ਗਿਆ ਨਾ, ਇੱਦਾਂ ਹੀ ਤੁਰਦੇ ਤੁਰਦੇ ਉਹਨੂੰ ਪਤਾ, ਉਹ ਬੱਕਰੀ ਸਮਝਦਾ ਰਿਹਾ ਆਪਣੇ ਆਪ ਨੂੰ, ਵੱਡਾ ਹੋ ਗਿਆ। ਇੱਕ ਦਿਨ ਨਾ ਕਹਿੰਦੇ ਵੀ ਕਿਸੇ ਉਹ ਥਾਂ ਤੇ ਉਹ ਪਾਣੀ ਪੀਣ ਵਾਸਤੇ ਨਾ ਉਹ ਬੱਕਰੀਆਂ ਗਈਆਂ, ਤੇ ਵਿੱਚ ਉਹ ਸ਼ੇਰ ਦਾ ਬੱਚਾ ਜਿਹੜਾ ਵੱਡਾ ਹੋ ਹਾਂਜੀ ਗਿਆ, ਉਹਨੇ ਜਦੋਂ ਉਹ ਸਾਫ਼ ਪਾਣੀ ਪੀਣ ਲੱਗੇ ਨਾ, ਤੇ ਉਹ ਆਪਦਾ ਮੂੰਹ ਵਿਖਿਆ ਵਿੱਚ ਉਹਨੂੰ, ਤੇ ਉਹਨੇ ਕਿਹਾ ਵੀ ਯਾਰ ਮੈਂ ਤਾਂ ਇੰਝ ਜਿਵੇਂ ਸ਼ੇਰ ਹੁੰਦਾ ਫਿਰ ਹੈ। ਉਹਨੇ ਪਾਣੀ ਤੋਂ ਮੂੰਹ ਚੱਕਿਆ ਨਾ, ਤੇ ਉਹ ਬੜਕ ਕੇ ਦੇਖਿਆ ਵੀ ਭਲਾ ਮੈਂ ਹੈ ਸ਼ੇਰ। ਅੱਛਾ ਜਦੋਂ ਉਹਨੇ ਬੜਕ ਮਾਰੀ ਨਾ, ਉਹ ਬੱਕਰੀਆਂ ਡਰ ਕੇ ਭੱਜ ਗਈਆਂ। ਉਹ ਕਹਿੰਦਾ ਓਹੋ ਮੈਂ ਤਾਂ ਸ਼ੇਰ ਸੀ। ਬਸ ਫਿਰ ਉਹਦੀ ਟੋਰ ਬਦਲ ਗਈ, ਉਹਦਾ ਖਾਣਾ ਪੀਣਾ ਬਦਲ ਗਿਆ, ਫਿਰ ਠਾਠਾਂ ਹੀ ਹੋਰ ਹੋ ਗਈਆਂ, ਹੋਰ ਹੋ ਗਈ ਸ਼ੇਰ ਜੋ ਬਣ ਗਿਆ ਬੱਕਰੀ। ਹਾਂਜੀ ਸਾਡੇ ਨਾ ਪੰਜਾਬੀ ਰਲੇ ਰਹੇ ਅੱਗੇ ਬੱਕਰੀ 'ਚ ਬੱਕਰੀ ਹੈਂ, ਤੇ ਉਹ ਆਪਣੇ ਆਪ ਨੂੰ ਬੱਕਰੀ ਸਮਝਦੇ ਰਹੇ। ਤੇ ਤੂੰ ਇਹ ਸਮਝ ਵੀ ਹੁਣ ਆਪਣੇ ਆਪ ਨੂੰ ਪਛਾਣ ਗਏ, ਤੇ ਹੁਣ ਆਪਣੇ ਰੂਪ 'ਚ ਆ ਰਹੇ ਹਾਂ। ਹੁਣ ਸ਼ਹਿਰਾਂ 'ਚ ਬੈਠੇ, ਬਾਹਰਲੇ ਮੁਲਕ ਬੈਠੇ, ਜਿਹਨਾਂ ਨੇ ਇੰਗਲਿਸ਼ ਸਿਖਾ ਲਈ ਸੀ, ਨਿਆਣੇ ਇੰਗਲਿਸ਼ ਬੋਲਣ ਲੱਗ ਗਏ ਸੀ, ਹਾਂਜੀ ਉਹ ਵੀ ਹੁਣ ਪੰਜਾਬੀ ਸਿਖਾ ਰਹੇ। ਇਹ ਤਾਂ ਮੈਂ ਇਹੋ ਜਿਹੀਆਂ ਮਿਸਾਲਾਂ ਦੱਸ ਸਕਦਾ ਕਈ। ਕੋਈ ਇੱਕ ਮਿਸਾਲ ਮੇਰੇ ਜਿਹੜੇ ਕੋਲ ਪ੍ਰਾਹੁਣੇ ਆਏ ਜੀ, ਹਾਂਜੀ ਤੇ ਉਹਦਾ ਮੁੰਡਾ ਨਾ ਅੰਗਰੇਜ਼ੀ ਬੋਲਦਾ, ਨਿੱਕਾ ਹੁੰਦਾ, ਅੱਛਾ ਹਾਂ ਹੁਣ ਹੋ ਗਿਆ ਹੁਣ 12-14 ਸਾਲਾਂ ਦਾ। ਤੇ ਉਹ ਹੁਣ ਮੁੰਡਾ ਆ ਕੇ ਨਾ ਉਹ ਵਿੱਚੋਂ ਉਹਨੇ ਬੋਲੀ ਨਾ ਪੰਜਾਬੀ, ਹੂੰ ਤੇ ਟੁੱਟੀ ਮੀਜੀ। ਤੇ ਮੈਂ ਕਿਹਾ ਵੀ ਇਹ ਟੁੱਟੀ ਮੀਜੀ ਕਿਉਂ ਬੋਲਦਾ? ਉਹ ਕਹਿੰਦੇ ਜੀ ਅਸੀਂ ਇਹਨੂੰ ਲਾਇਆ ਹੁਣ ਲਾਇਆ ਇਹਨੂੰ, ਹੁਣ ਕਹਿੰਦੇ ਤੇ 6 ਮਹੀਨਿਆਂ 'ਚ ਕਹਿੰਦੇ ਅਸੀਂ ਇਹਨੂੰ ਸਿਖਾਣੀ ਆ ਪੰਜਾਬੀ। ਤੇ ਪੰਜਾਬੀ ਪਿੱਛੇ ਕਹਿੰਦੇ ਹੁਣ ਇਹਦੀ ਮਾਂ ਕੋਲੋਂ ਕੁੱਟ ਵੀ ਪੈ ਰਹੀ ਹੈ, ਉਹ ਜਿਹੜੀ ਮਾਂ ਨੇ ਅੰਗਰੇਜ਼ੀ ਸਿਖਾਈ ਸੀ। ਕਹੀ ਸੀ ਹਾਂ 10 ਸਾਲ ਪਹਿਲਾਂ ਦੀ ਮੈਂ ਗੱਲ ਤੁਹਾਨੂੰ ਅੱਗੇ ਦੱਸ ਇਹ ਰਿਹਾ ਸੀ ਵੀ ਜਦੋਂ ਬੰਦਾ ਕੋਈ ਨਵਾਂ ਹੋਵੇ ਨਾ ਅਮੀਰ, ਹੂੰ ਤੇ ਉਹ ਥੋੜ੍ਹਾ ਜਿਹਾ ਮਗਾਲਤਿਆਂ 'ਚ ਭੁਲੇਖਿਆਂ 'ਚ ਪੈ ਜਾਂਦਾ। ਉਹ ਸਿਆਣਿਆਂ ਤੋਂ ਇੱਕ ਗੱਲ ਸੁਣੀ ਸੀ ਵੀ ਕੋਈ ਸੁਨਿਆਰੇ ਦਾ ਨਾ ਕਿਸੇ ਚੂਹੇ ਨੇ ਉਹ ਹੀਰਾ ਖਾ ਲਿਆ, ਖਾ ਲਿਆ ਤੇ ਮੁੜ ਕੇ ਉਹ ਚੂਹਾ ਅੱਗੇ ਅੱਗੇ ਸੁਨਿਆਰਾ ਪਿੱਛੇ ਪਿੱਛੇ, ਉਹ ਜਾ ਕੇ ਨਾ ਉਹ ਦੂਏ ਚੂਹਿਆਂ 'ਚ ਰਲ ਗਿਆ। ਕੋਈ 20-50 ਚੂਹੇ ਫਿਰਦੇ ਸੀ ਉੱਥੇ। ਹੁਣ ਸੁਨਿਆਰਾ ਬੈਠਾ ਦੇਖੇ ਵੀ ਯਾਰ ਉਹ ਕਿਹੜੇ ਚੂਹੇ ਨੇ ਖਾਇਆ, ਵੀ ਕਿਹੜਾ ਫੜਾਂ। ਕਿਹੜਾ ਫੜਾ ਜੀ ਉਹਨੇ ਕਿਸੇ ਸਿਆਣੇ ਨੂੰ ਸੱਦਿਆ, ਉਹਨੇ ਕਿਹਾ ਯਾਰ ਆ 100-150 ਚੂਹਾ ਫਿਰਦਾ ਵੀ ਵਿੱਚ ਇੱਕ ਚੂਹਾ ਜਿਹਨੇ ਮੇਰਾ ਹੀਰਾ ਖਾਧਾ। ਉਹ ਕਹਿੰਦਾ ਅੱਛਾ। ਉਹ ਸਿਆਣੇ ਨੇ ਇੱਕ ਨਿਗਾਹ ਮਾਰੀ, ਉਹ ਕਹਿੰਦਾ ਜਿਹੜਾ ਉਹ ਨੁੱਕਰ 'ਚ ਬੈਠਾ ਨਾ ਇਕੱਲਾ, ਉਹਨੂੰ ਫੜ ਲਾ। ਉਹਨੇ ਫੜ ਕੇ ਨਾ ਤੇ ਉਹ ਚੂਹਾ ਪਾੜਿਆ, ਤੇ ਵਿੱਚੋਂ ਹੀਰਾ ਨਿਕਲਿਆ। ਉਹ ਕਹਿੰਦਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਸੇ ਨੇ ਖਾਧਾ ਸੀ? ਉਹ ਕਹਿੰਦਾ ਵੀ ਜਿਹੜਾ ਛੋਟਾ ਦਿਮਾਗ ਹੁੰਦਾ ਨਾ, ਨਿੱਕਾ ਜ਼ਿਹਨ, ਨਿੱਕਾ ਜਿਹਾ ਹਾਂਜੀ ਉਹਦੇ ਕੋਲ ਜਦੋਂ ਪੈਸੇ ਆ ਜਾਣ ਨਾ, ਉਹ ਆਪਣੇ ਆਪ ਨੂੰ ਵੱਖਰੀ ਮਖਲੂਕ ਸਮਝਦਾ, ਆਪਣੇ ਆਪ ਤੋਂ ਦੂਰ ਹੋ ਜਾਂਦਾ। ਹੋ ਜਾਂਦਾ ਤੇ ਇਹ ਬਦਲਾਅ ਆਉਂਦਾ। ਪਿੱਛੇ 10 ਸਾਲ ਪਿਛਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਸ ਟਾਈਮ ਆਪਾਂ ਕਹਿ ਸਕਦੇ ਸੀ ਵੀ ਪੰਜਾਬੀ ਨੂੰ ਖਤਰਾ। ਇੱਕ ਤਾਂ ਇੱਦਾਂ ਸੋਸ਼ਲ ਮੀਡੀਆ ਹੈ ਨਹੀਂ ਸੀ, ਹਾਂਜੀ ਦੂਜਾ ਉਸ ਟਾਈਮ ਬੰਦੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਉਰਦੂ ਬੋਲਦਾ ਨਾ ਜਾਂ ਅੰਗਰੇਜ਼ੀ ਬੋਲਦਾ, ਉਹਨੂੰ ਅਮੀਰ ਗਿਣਦੇ ਸੀ, ਉਹਨੂੰ ਪੜ੍ਹਿਆ ਲਿਖਿਆ ਗਿਣਦੇ ਸੀ ਇੱਦਾਂ ਸੀ ਹੈਂ। ਹਾਂਜੀ ਇੱਦਾਂ ਸੀ ਪਰ ਪੰਜਾਬੀਆਂ ਦੀ ਕਹਿ ਲਾ ਵੀ ਇਹ ਰੱਬ ਦੀ ਮਿਹਰ ਹੈ ਇਹਨਾਂ 'ਤੇ, ਕੋਈ ਮਿਹਨਤ ਵੀ ਕੀਤੀ ਜਾਂ ਕਿੱਦਾਂ, ਹੁਣ ਇਹ ਗੱਲ ਸਾਬਤ ਕਰਤੀ ਕਿ ਨਹੀਂ ਪੰਜਾਬੀ ਅਮੀਰ ਵੀ ਹੁੰਦੇ, ਪੰਜਾਬੀ ਵਰਗਾ ਨਵਾਬ ਕੋਈ ਨਹੀਂ, ਨਵਾਬ ਕੋਈ ਇਹਨਾਂ ਵਰਗਾ ਰਾਠ ਕੋਈ ਨਹੀਂ, ਫੜ ਕੋਈ ਨਹੀਂ ਇਹਨਾਂ ਵਰਗਾ ਸੇਠ ਕੋਈ ਨਹੀਂ।